ਤੇ ਅਸਾਈਲਮ ਕਲਾਇੰਟ ਨੂੰ ਕੀ ਸਲਾਹ ਹੈਗੀ ਆ ਹੁਣ ਪ੍ਰੋਸੈਸ ਜਿਨ੍ਹਾਂ ਦੇ ਲਈ ਹੁਣ ਚੇਂਜ ਹੋਣ ਜਾ ਰਿਹਾ, ਜਾਂ ਵੈਸੇ ਵੀ ਇਨ ਜਨਰਲ ਕੀ ਸਲਾਹ ਹੈ? ਸੋ ਇਨ ਜਨਰਲ ਸਲਾਹ ਰੀਅਲ ਕੇਸ ਦੱਸਦਾ। ਇੱਕ ਬੰਦੇ ਦੀ ਤਰੀਕ ਅਗਲੇ ਹਫਤੇ ਤੇ ਇੱਕ ਦਿਨ ਤਿਆਰੀ ਕਰਨ ਦੇ ਸਾਡੇ ਨਾਲ, ਤੇ ਮੈਂ ਕਿਹਾ ਯਾਰ ਆਪਣਾ ਨਾ ਕੱਲ ਅਗਲੇ ਦਿਨ ਆ ਜੀ ਸਵੇਰੇ ਨਾ 12 ਵਜੇ, ਮੇਰਾ ਸਕੈਜੂਲ ਇਹੀ ਆ। ਭਾਜੀ ਮੈਂ ਤਾਂ ਯਾਰ ਲੋਡ ਚੱਕਿਆ ਹੋਇਆ ਸੀਗਾ ਇੱਥੇ, ਮੈਂ ਹੁਣ ਕੈਲੀਫੋਰਨੀਆ ਇੱਥੇ ਸਟਾਕਟਨ ਲੱਗੇ ਲੋਡ ਲਾਉਣ ਜਾਣਾ ਵਾ, ਤੇ ਮੈਂ ਕੱਲ ਨੂੰ ਨਾ ਸਵੇਰੇ ਨਹੀਂ ਆ ਸਕਦਾ, ਮੈਂ ਸ਼ਾਮ ਨੂੰ ਜਿਹੜਾ ਉਹ ਜ਼ਰੂਰ ਆ ਜਾਊਂਗਾ। ਤੇ ਸੋਮਵਾਰ ਨੂੰ ਉਹਦੀ ਸੋਮਵਾਰ ਮੰਗਲਵਾਰ ਨੂੰ ਤਰੀਕ ਆ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਵਕੀਲ ਕੋ ਵੀ ਜਦੋਂ ਆਉਣਾ ਬੇਰੀਏ ਤਾਂ ਇੱਦਾਂ ਕਿ ਲੋਡ ਦਾ ਬੰਦਿਆਂ ਦੇ ਦਿਮਾਗ 'ਚ ਫਸਿਆ ਹੋਇਆ ਕਿ ਲੋਡ ਲਾਉਣਾ। ਸੋ ਇੱਦਾਂ ਕਿ ਤੁਹਾਨੂੰ ਨਾ ਜਦੋਂ ਤੁਹਾਡੀ ਤਰੀਕ ਆ ਗਈ, ਜੇ ਮੇਰੀ ਸਲਾਹ ਤੁਸੀਂ ਮੰਨੋ 2 ਹਫ਼ਤੇ ਪਹਿਲਾਂ ਕੰਮ ਛੱਡ ਦਿਓ, ਤਾਂ ਕਿ ਤੁਸੀਂ ਟੈਨਸ਼ਨ ਫਰੀ ਹੋ ਜਾਓ, ਕਿ ਤੁਹਾਡੀ ਟੈਨਸ਼ਨ ਨਾ ਰਹੇ। ਕਿਉਂਕਿ ਉਹਦੇ ਵਿੱਚ ਫਿਰ ਇਹ ਹੈ ਕਿ ਜਦੋਂ ਤੁਸੀਂ ਤਿਆਰੀ ਕਰਦੇ ਹੋ ਵਕੀਲ ਦੇ ਨਾਲ, ਤੁਹਾਨੂੰ ਗ੍ਰੈਸਪ ਜ਼ਿਆਦਾ ਹੋਣਾ, ਤੁਹਾਨੂੰ ਕੰਮ ਦੀ ਟੈਨਸ਼ਨ ਨਹੀਂ ਰਹਿਣੀ, ਲੋਡ ਦੀ ਟੈਨਸ਼ਨ ਨਹੀਂ ਰਹਿਣੀ, ਜਾਂ ਕੋਈ ਵੀ ਹੋਰ ਕੰਮ ਕਰਦੇ ਹੋ। ਸੋ ਕੰਮ ਨੂੰ 2 ਹਫ਼ਤੇ ਪਹਿਲਾਂ ਛੱਡ ਦਿਓ, ਜੇ ਮੇਰੀ ਸਲਾਹ ਤੁਸੀਂ ਲਓ। ਜੇ ਕੋਈ ਕਹਿੰਦਾ ਕਿ 2 ਹਫ਼ਤੇ ਬਹੁਤ ਜ਼ਿਆਦਾ, ਚਲੋ ਠੀਕ ਹੈ, ਮੈਂ ਮੰਨਦਾ, ਪੈਸੇ ਵੀ ਬੰਦੇ ਨੂੰ ਚਾਹੀਦੇ ਹੁੰਦੇ ਆ। ਆਪਣਾ ਕੰਮ ਤੁਸੀਂ ਘੱਟੋ ਘੱਟ 1 ਹਫ਼ਤੇ ਦੀ ਜਿਹੜੀ ਬ੍ਰੇਕ ਉਹ ਜ਼ਰੂਰ ਲਓ, ਠੀਕ ਹੈ। ਇਹ ਮੇਰੀ ਸਲਾਹ ਵਾ, ਬਾਕੀ ਕਿਸੇ ਨੂੰ ਮੈਂ ਕੰਟਰੋਲ ਨਹੀਂ ਕਰ ਸਕਦਾ। ਮੈਂ ਐਕਸਪੀਰੀਅੰਸ ਤੋਂ ਆਪਣੇ ਦੱਸ ਰਿਹਾ ਕਿ ਜਿੱਦਾਂ ਫਿਰ ਲੋਕਾਂ ਦਾ ਤਿਆਰੀ ਜਦੋਂ ਕਰਾਈਦੀ ਆ, ਉਹਦੇ ਵਿੱਚ ਜਿਹੜੀ ਪ੍ਰੋਬਲਮ ਜਿਹੜੀ ਉਹ ਆਉਂਦੀ ਹੈ, ਹੈ ਨਾ। ਤੇ ਕੰਮ ਪਹਿਲਾਂ ਤਾਂ ਘੱਟੋ ਘੱਟ ਹਫ਼ਤੇ ਦੀਆਂ 10 ਦਿਨ ਦੀਆਂ ਛੁੱਟੀਆਂ ਜ਼ਰੂਰ ਲਓ। ਤੇ ਫਿਰ ਜਿਹੜਾ ਤੁਸੀਂ ਆਪਣੇ ਮਟੀਰੀਅਲ ਵਗੈਰਾ, ਰੀਡਿੰਗ ਮਟੀਰੀਅਲ ਵਗੈਰਾ, ਉਹ ਸਾਰੇ ਚੰਗੀ ਤਰ੍ਹਾਂ ਜਿਹੜਾ ਪਹਿਲਾਂ ਹੀ ਜਿਹੜੇ ਵਕੀਲ ਤੋਂ ਆਉਣ ਤੋਂ ਪਹਿਲਾਂ ਪੜ੍ਹ ਕੇ ਆਓ ਕਿ ਤੁਹਾਡੀ ਸਟੇਟਮੈਂਟ ਕੀ ਆ, ਤੁਹਾਡੇ ਬਿਆਨ ਜਿਹੜੇ ਕੀ ਹੋਏ ਸੀਗੇ, ਐਫੀਡੇਵਿਟ ਵਗੈਰਾ ਕੀ ਸੀਗੇ। ਹੁਣ ਕੀ ਆ ਕਿ ਰੀਡਿੰਗ ਮਟੀਰੀਅਲ, ਹੁਣ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਕਈ ਵਾਰੀ ਉਹ ਆਪਣੇ ਬਿਆਨ ਪੜ੍ਹ ਲੈਂਦੇ ਆ, ਫਿਰ ਉਤੋਂ ਵਕੀਲ ਜਦੋਂ ਸਵਾਲ ਪੁੱਛਦਾ ਕਿ ਅੱਛਾ ਤੂੰ ਬਾਰਡਰ ਤੇ ਇਦਾਂ ਕਿਹਾ ਸੀਗਾ, ਫਿਰ ਉਹ ਕਹਿੰਦਾ ਕਿ ਨਹੀਂ ਭਾਜੀ ਮੈਂ ਨਾ ਬਾਰਡਰ ਵਾਲੇ ਬਿਆਨ ਪੜ੍ਹੇ ਨਹੀਂ, ਉਹ ਤਾਂ ਮੈਨੂੰ ਬੜਾ ਚਿਰ ਹੋ ਗਿਆ, ਮੈਂ ਇਦਾਂ ਕਿ ਮੈਨੂੰ ਤੁਸੀਂ ਦੁਬਾਰਾ ਇੱਕ ਵਾਰੀ ਬੁਲਾਓ, ਮੈਂ ਅਗਲੀ ਵਾਰੀ ਪੜ੍ਹ ਕੇ ਆਊਂਗਾ। ਸੋ ਕਹਿਣ ਦਾ ਮਤਲਬ ਹੈ ਕਿ ਤੁਸੀਂ ਰੀਡਿੰਗ ਮਟੀਰੀਅਲ ਆ ਜਿਹੜੇ ਉਹ ਆਲਰੇਡੀ ਆਪਣੇ ਜਿਹੜੇ ਪੜ੍ਹ ਕੇ ਆਓ, ਠੀਕ ਆ। ਕਈ ਵਾਰੀ ਫਿਰ ਬੰਦਾ ਆ ਜਾਂਦਾ, ਉਹ ਕਹਿੰਦਾ ਕਿ ਉਹਨਾਂ ਨਾਲ ਜਿੱਦਾਂ ਮੈਂ ਪੁੱਛਣਾ ਲਿਖਿਆ ਕੁਛ, ਉਹ ਦੱਸੀ ਕੁਛ ਜਾਂਦਾ। ਮੈਂ ਕਿਹਾ ਆਹ ਕੀ ਕਰਨ ਦਿਆ? ਕਹਿੰਦਾ ਨਾਲ ਮੈਂ ਇੱਕ ਪੈਰਾਲੀਗਲ ਦੀ ਸਲਾਹ ਲਈ ਸੀ, ਉਹਨੇ ਮੈਨੂੰ ਦੱਸਿਆ ਕਿ ਇੱਦਾਂ ਕਰਕੇ ਜਿਹੜੇ ਆਪਣੇ ਉਹ ਆਨਸਰ ਦੇਣੇ ਆ। ਨਹੀਂ, ਜੇ ਤੁਸੀਂ ਇੱਕ ਵਾਰੀ ਵਕੀਲ ਕਿਸੇ ਨੂੰ ਵੀ ਪੈਸੇ ਦਿੱਤੇ ਆ, ਤੁਸੀਂ ਉਹੀ ਆਫਿਸ ਜੋ ਕਹਿ ਰਿਹਾ ਉਹਦੇ ਹਿਸਾਬ ਨਾਲ ਚੱਲਣਾ। ਤੁਸੀਂ ਨਵੀਂ ਕੋਈ ਪੈਰਲਲ ਜਿਹੜੀ ਸਟ੍ਰੈਟਜੀ ਉਹ ਨਹੀਂ ਬਣਾਉਣੀ। ਤੇ ਤੁਸੀਂ ਆਪਣੇ ਇੱਕ ਵਾਰੀ ਤੁਸੀਂ ਵਕੀਲ, ਡਾਕਟਰ, ਅਕਾਊਂਟੈਂਟ ਆਪਣਾ ਚੂਜ਼ ਕਰ ਲੈਂਦੇ ਹੋ, ਤੁਹਾਨੂੰ ਉਹਨਾਂ ਤੇ ਰਿਲਾਈ ਕਰਨਾ ਹੀ ਚਾਹੀਦਾ। ਉਹ 'ਚ ਤੁਹਾਨੂੰ ਕੋਈ ਫਿਰ ਦੁਬਾਰਾ ਦੋ ਰਾਏ ਨਹੀਂ ਹੈਗੀ, ਠੀਕ ਆ। ਸੋ ਜੀ ਸਭ ਤੋਂ ਵੱਡੀ ਸਲਾਹ ਇਹ ਹੈਗੀ ਕਿ ਪੋਲੀਟੀਕਲ ਲੈਂਡਸਕੇਪ ਜਿਹੜਾ ਉਹ ਕੀ ਹੈਗਾ। ਕਈ ਵਾਰੀ ਮੈਂ ਤਾਂ ਪੁੱਛਿਆ ਕਿ ਅੱਛਾ ਦੱਸ ਪੰਜਾਬ 'ਚ ਕਿਹੜੀ ਪਾਰਟੀ ਹੁਣ ਇਸ ਵੇਲੇ ਰੂਲ ਕਰ ਰਹੀ ਆ, ਉਹ ਬੰਦੇ ਨੂੰ ਪਤਾ ਹੀ ਨਹੀਂ ਕਿ ਇਹ ਆਮ ਆਦਮੀ ਪਾਰਟੀ ਹੁਣ ਆਈ ਹੈ। ਉਹਦੇ 'ਚ ਪ੍ਰੋਬਲਮ ਇਹ ਹੈਗੀ ਆ ਕਿ ਉਹ ਕਹਿੰਦਾ ਕਿ ਭਾਜੀ ਇਹਦੀ ਕੀ ਪਤਾ ਕਰਨ ਦੀ ਲੋੜ ਆ। ਲੋੜ ਇਹ ਹੈਗੀ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਮੈਂ ਸਿਆਸੀ ਤੌਰ ਤੇ ਉੱਤੇ ਇੱਕ ਮੰਗ ਕਰ ਰਿਹਾ ਆਪਣੀ ਅਲੱਗ ਇਲਾਕੇ ਦੀ, ਅਲੱਗ ਸਟੇਟ ਦੀ, ਤੇ ਏਦਾਂ ਕਿੱਦਾਂ ਹੋ ਸਕਦਾ ਕਿ ਤੁਹਾਨੂੰ ਪਾਰਟੀ ਦਾ ਹੀ ਨਹੀਂ ਉੱਥੇ ਪਤਾ, ਫਿਰ ਤੁਸੀਂ ਮੰਗ ਕਿੱਦਾਂ ਕਰ ਰਹੇ ਹੋ, ਕਿੱਥੋਂ ਮੰਗ ਕਰ ਰਹੇ ਹੋ। ਸੋ ਇਹ ਹੈ ਕਿ ਜਿਹੜਾ ਸਿਆਸੀ ਲੈਂਡਸਕੇਪ ਜਿਹੜਾ ਹੈਗਾ, ਪੋਲਿਟਿਕਸ ਕੀ ਚੱਲ ਰਹੀ ਹੈ, ਤੁਹਾਨੂੰ ਉਹ ਪੂਰਾ ਪਤਾ ਹੋਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਕਲੇਮ ਤੁਹਾਡਾ ਕੀ ਹੈਗਾ, ਹੈ ਨਾ। ਕਿ ਉਹ ਕਹਿੰਦਾ ਕਿ ਮੈਂ ਸੈਪਰੇਟ ਸਟੇਟ ਮੰਗਦਾ, ਉਹਨੂੰ ਬੰਦੇ ਨੂੰ ਪੁੱਛੇ ਕਿ ਕਿਉਂ ਮੰਗਦੇ ਤੁਸੀਂ ਸੈਪਰੇਟ ਸਟੇਟ, ਉਹਨੂੰ ਇਹ ਨਹੀਂ ਪਤਾ ਕਿ ਕਿਉਂ ਮੰਗਦੇ ਆ। ਫਿਰ ਉਹਨੂੰ ਜੱਜ ਸਵਾਲ ਪੁੱਛੂਗਾ ਕਿ ਇੰਡੀਆ ਦੇ ਵਿੱਚ ਹੀ ਰਹਿ ਕੇ ਕਿਉਂ ਨਹੀਂ ਤੁਸੀਂ ਇਹ ਕਰ ਲੈਂਦੇ, ਉਹ 'ਚ ਕੀ ਪ੍ਰੋਬਲਮ ਆ। ਤੇ ਉਹਨੂੰ ਬਾਕੀ ਸਾਰੇ ਜਵਾਬ ਦੇ ਦਿੰਦਾ ਹਮਲੇ ਹੁੰਦੇ, ਪਰ ਉਹ ਇਹ ਨਹੀਂ ਜਵਾਬ ਦੇ ਪਾਉਂਦਾ ਕਿ ਇੰਡੀਆ ਦੇ ਵਿੱਚ ਰਹਿ ਕੇ ਹੀ ਕਿਉਂ ਨਹੀਂ ਉਹ ਐਕਸਰਸਾਈਜ਼। ਉਹ ਜੱਜ ਸਰਕਾਰੀ ਵਕੀਲ ਇਹਨੂੰ ਪੁੱਛਦਾ ਕਿ ਸਾਰੀਆਂ ਡੈਮੋਕ੍ਰੇਸੀ ਸਾਡੇ ਅਮਰੀਕਾ 'ਚ ਵੀ ਇੱਦਾਂ ਹੀ ਫਾਈਟ ਹੁੰਦੀ ਆ, ਲੋਕਾਂ ਦੇ ਮਤਭੇਦ ਹੁੰਦੇ ਆ, ਤੇ ਤੁਸੀਂ ਇਹਨੂੰ ਜਿਹੜੇ ਤੁਹਾਡੇ ਲੀਗਲ ਤਰੀਕੇ ਆ, ਤੁਸੀਂ ਉਸ ਹਿਸਾਬ ਨਾਲ ਇਹਨੂੰ ਕਿਉਂ ਨਹੀਂ ਮੰਗ ਕਰ ਲੈਂਦੇ ਹੋ। ਸੋ ਇਹ ਹੈ ਕਿ ਤੁਹਾਨੂੰ ਸਿਸਟਮ ਜਿਹੜਾ ਡੈਮੋਕ੍ਰੇਸੀ ਦਾ ਕਿੱਦਾਂ ਕੰਮ ਕਰਦਾ, ਪੋਲਿਟਿਕਸ ਵਗੈਰਾ ਕਿੱਦਾਂ ਕੰਮ ਕਰਦੀ ਹੈ, ਹਾਜ਼ਰ ਜਵਾਬੀ ਜਿਹੜੀ ਤੁਹਾਨੂੰ ਉਹ ਹੋਣੀ ਚਾਹੀਦੀ ਹੈ। ਤੁਹਾਡੀ ਜਿਹੜੀ ਪਾਰਟੀ ਦੀਆਂ ਮੰਗਾਂ ਕੀ ਆ ਤੇ ਤੁਹਾਡੀ ਗਤੀਵਿਧੀਆਂ ਕੀ ਹੈ, ਦੋ ਅਲੱਗ-ਅਲੱਗ ਕੁਐਸਚਨ ਆ। ਇੱਕ ਹੈਗਾ ਕਿ ਤੁਹਾਡੀ ਪਾਰਟੀ ਕੀ ਮੰਗ ਕਰਦੀ ਆ, ਉਹ ਇੱਕ ਅਲੱਗ ਸਵਾਲ ਆ, ਤੇ ਤੁਸੀਂ ਕੀ ਗਤੀਵਿਧੀਆਂ ਕਰਦੇ ਸੀਗੇ ਉਹ ਅਲੱਗ ਸਵਾਲ ਆ। ਹੁਣ ਤੁਸੀਂ ਕੀ ਗਤੀਵਿਧੀਆਂ ਕਰਦੇ ਸੀਗੇ? ਮੈਂ ਜੀ ਕਾਰਪੇਟ ਲਾਉਂਦਾ ਸੀਗਾ, ਮੈਂ ਕੁਰਸੀਆਂ ਲਾਉਂਦਾ ਸੀਗਾ। ਇਹ ਕਾਰਪੇਟ ਕੁਰਸੀਆਂ ਦੇ ਕਲੇਮ ਨਹੀਂ ਹੈਗੇ, ਉਹਦੇ ਜਿਹੜੇ ਤੁਸੀਂ ਲੇਬਰ ਕੰਮ ਕੀਤਾ ਉਹਦਾ ਅਸਾਈਲਮ ਨਹੀਂ ਹੈਗਾ। ਜਿਹੜਾ ਅਸਾਈਲਮ ਹੈਗਾ ਉਹ ਹੈਗਾ ਕਿ ਤੁਹਾਡੀ ਧਾਰਮਿਕ ਤੇ ਪੋਲੀਟੀਕਲ ਜਿਹੜੀਆਂ ਮੰਗਾਂ ਹੈਗੀਆਂ ਉਹ ਕੀ ਹੈਗੀਆਂ, ਉਹਨੂੰ ਤੁਸੀਂ ਅੱਗੇ ਜਦੋਂ ਤੁਹਾਡੇ ਕੋਲ ਪੁੱਛਿਆ ਕਿ ਤੁਹਾਡੀ ਗਤੀਵਿਧੀਆਂ ਕੀ ਆ, ਉਹ ਆਰਡਰ ਆਫ ਪ੍ਰਾਇੋਰਟੀ ਆ। ਪਹਿਲਾਂ ਤੁਹਾਡੀ ਮੰਗ ਕੀ ਆ, ਸਿਆਸੀ ਧਾਰਮਿਕ ਮੰਗਾਂ ਕੀ ਹੈਗੀਆਂ ਜੀ, ਕੀ ਤੁਸੀਂ ਐਕਟਿਵ ਰੋਲ ਕੀਤਾ। ਫਿਰ ਜਿਹੜੀ ਬਾਕੀ ਗਰੀਬਾਂ ਦੇ ਵਿਆਹ, ਗਰੀਬਾਂ ਦੀ ਮਦਦ, ਸਾਰਾ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਬਾਅਦ ਚ ਆਉਂਦੀਆਂ। ਸੋ ਪਹਿਲਾਂ ਆਰਡਰ ਆਫ ਪ੍ਰਾਇੋਰਟੀ, ਮਤਲਬ ਕਿ ਪਹਿਲਾਂ ਦੇਖੋ ਕਿ ਤੁਹਾਡਾ ਜਿਹੜਾ ਕਲੇਮ ਕੀ ਆ, ਸੀਕੁਐਂਸ ਆਫ ਇਵੈਂਟਸ ਜਿਹੜੇ ਹੈਗੇ ਆ ਕਿ ਕਿੱਦਾਂ ਕੀ ਹੋਇਆ। ਉਹ ਡਿਮੀਨਰ, ਮਤਲਬ ਕਿ
ਕੋਰਟ ਦੇ ਵਿੱਚ ਬੋਲਣਾ ਕਿੱਦਾਂ। ਸੋ ਇੱਕ ਵਾਰੀ ਜੇ ਤੁਹਾਨੂੰ ਉਹਨੇ ਸਵਾਲ ਪੁੱਛਿਆ, ਤੁਸੀਂ ਜੱਜ ਮੂਹਰੇ ਹੁਸ਼ਿਆਰੀ ਕਦੀ ਨਹੀਂ ਮਾਰਨੀ, ਤੁਸੀਂ ਉਹਦਾ ਜਵਾਬ ਦੇਣਾ ਆਪਣੀ ਬੈਸਟ ਆਫ ਐਬਿਲਿਟੀ, ਕਦੀ ਚੁੱਪ ਨਹੀਂ ਰਹਿਣਾ, ਜਵਾਬ ਦੇਣਾ। ਜਿਹੜਾ ਤੁਹਾਨੂੰ ਨਹੀਂ ਪਤਾ ਜਿਹੜੀ ਚੀਜ਼ ਦਾ, ਤੁਸੀਂ ਕਹਿਣਾ ਕਿ ਜੱਜ ਸਾਹਿਬ ਮੈਨੂੰ ਨਹੀਂ ਪਤਾ, ਮੈਨੂੰ ਯਾਦ ਨਹੀਂ, ਟਾਈਮ ਬਹੁਤ ਹੋ ਗਿਆ, ਆਹ ਚੀਜ਼ ਗਲਤ ਕਿਉਂ ਸੀਗੀ, ਮੈਂ ਨਰਵਸ ਸੀਗਾ, ਆਹ ਚੀਜ਼ 'ਚ ਕਿਉਂ ਮਿਸਟੇਕ ਹੈਗੀ, ਅੱਛਾ ਇਹ ਨਰਵਸ ਸੀਗਾ, ਮੈਂ ਆਪਣੇ ਵੱਲੋਂ ਆ ਕਿਹਾ ਸੀਗਾ। ਸੋ ਤੁਸੀਂ ਆਪਣਾ ਉਹਨੂੰ ਕਲੈਰੀਫਿਕੇਸ਼ਨ ਦੇ ਸਕਦੇ ਹੋ ਕਿ ਕਿਉਂ ਤੁਹਾਡੇ ਕੋਲ ਗਲਤੀ ਹੋਈ ਆ। ਉਹ ਵੀ ਜੱਜ ਜਿਹੜਾ ਸੁਣ ਲੈਂਦੇ ਆ। ਕਈ ਵਾਰੀ ਲੋਕੀ ਐਵੇਂ ਹੀ ਕਹਾਣੀ ਬਣਾ ਦਿੰਦੇ ਆ, ਨਕਲੀ ਕੁਝ ਝੂਠ ਦੱਸ ਦਿੰਦੇ ਆ, ਫਿਰ ਫਸ ਜਾਂਦੇ ਆ। ਸੋ ਜਿਹੜਾ ਸਹੀ ਜਵਾਬ ਹੁੰਦਾ ਜੱਜ ਦੇ ਮੂਹਰੇ ਉਹ ਇਹ ਹੁੰਦਾ ਕਿ ਉਦਣ ਮੈਂ ਨਰਵਸ ਸੀਗਾ, ਬਾਰਡਰ ਮੈਂ ਟੱਪਿਆ ਸੀਗਾ, ਕਿੰਨੇ ਦਿਨ ਤੋਂ ਮੈਂ ਤੁਰ ਕੇ ਆਇਆ ਮੈਕਸੀਕੋ ਤੋਂ, ਸਾਰੀ ਆਪਣੀ ਹਾਲਾਤ ਉਹਨੂੰ ਦੱਸ ਦਿਓ ਕਿ ਕਿੱਦਾਂ ਸੀਗੇ। ਤੇ ਪਹਿਲੀ ਵਾਰੀ ਮੈਨੂੰ ਅੱਜ ਤੱਕ ਜੇਲ੍ਹ 'ਚ ਨਹੀਂ ਸੀਗਾ, ਪਹਿਲੀ ਵਾਰੀ ਬੰਦ ਕੀਤਾ, ਹੋਮ ਸਿਕ ਸੀਗਾ, ਜੋ ਵੀ ਸੀਗਾ, ਤੁਸੀਂ ਉਹਨੂੰ ਦੱਸੋ। ਤੁਹਾਨੂੰ ਉਹ ਚੀਜ਼ ਉਹ ਜਿਹੜੀ ਜ਼ਿਆਦਾ ਵੇਟ ਰੱਖੋਗੇ, ਬਜਾਏ ਕਿ ਤੁਸੀਂ ਕਹਾਣੀ ਦੇ ਉੱਤੇ ਹੋਰ ਕਹਾਣੀ ਬਣਾ ਦਿਓ, ਫਿਰ ਤੁਸੀਂ ਫਸ ਜਾਂਦੇ ਹੋ। ਸੋ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ ਨਾ ਵੀ ਜਦੋਂ ਤੁਹਾਡੀ ਇਹ ਤਰੀਕ ਆ, ਦੇਖੋ ਕਮਾਈ ਕਰਨੀ ਹੈ, ਕਮਾਈ ਤਾਂ ਹੀ ਹੋਣੀ ਹੈ ਜੇ ਇੱਥੇ ਰਹੋਗੇ। ਸੋ ਲੋਡ ਵੀ ਤਾਂ ਹੀ ਚੱਕੇ ਜਾਣੇ ਆ ਜੇ ਇੱਥੇ ਟਰੱਕ ਚਲਾਉਣ ਦਾ ਮੌਕਾ ਜਿਹੜਾ ਉਹ ਬਣਿਆ ਰਹੂਗਾ। ਉਹ ਤਾਂ ਬਣਨਾ ਹੈ ਵੀ ਜੇ ਤੁਸੀਂ ਡੈਪੂਟੇਸ਼ਨ 'ਚ ਨਹੀਂ ਜਾਓਗੇ, ਤੁਹਾਡਾ ਕੇਸ ਜਿਹੜਾ ਉਹ ਅੱਗੇ ਚੱਲੂਗਾ। ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ। ਮਟੀਰੀਅਲ ਨੂੰ ਪੜ੍ਹਨਾ ਇਹ ਬਹੁਤ ਜ਼ਰੂਰੀ ਆ। ਆਪਾਂ ਨਾ WhatsApp ਦੇ ਤੇ ਆਈ ਵੀਡੀਓ ਤਾਂ ਸਾਰੀ ਦੇਖੀ ਜਾਂਦੇ ਆ ਵੀ ਜਿਹੜੀ ਇੱਧਰੋਂ ਆਈ ਉੱਧਰੋਂ ਆਈ, ਉਹਨੇ ਕੀ ਕਹਿਤਾ, ਇਹਨੇ ਕੀ ਕਹਿਤਾ, ਪਰ ਜੋ ਤੁਹਾਡੇ ਕੇਸ 'ਚ ਆ ਉਹ 'ਚ ਕੀ ਕਿਹਾ ਗਿਆ, ਤੁਸੀਂ ਕੀ ਕਿਹਾ ਤੇ ਜੱਜ ਨੇ ਕੀ ਕਹਿਣਾ ਹੈ, ਅੱਗੋਂ ਸਵਾਲਾਂ ਦੇ ਜਵਾਬ ਕਿੱਦਾਂ ਆਉਣੇ ਆ, ਉਹ ਚੀਜ਼ ਦੇ ਉੱਤੇ ਜਿਹੜਾ ਉਹ ਤੁਸੀਂ ਧਿਆਨ ਦਿਓ। ਤੁਹਾਡਾ ਪਹਿਲਾ ਫੋਕਸ ਇਸ ਚੀਜ਼ ਦੇ ਉੱਤੇ ਹੋਣਾ ਚਾਹੀਦਾ ਵੀ ਤੁਸੀਂ ਆਪਣੇ ਕੇਸ ਨੂੰ ਕਿੱਦਾਂ ਮਜ਼ਬੂਤ, ਸਭ ਤੋਂ ਜ਼ਿਆਦਾ ਮਜ਼ਬੂਤ ਸਥਿਤੀ 'ਚ ਤੁਸੀਂ ਕਿੱਦਾਂ ਲੈ ਕੇ ਜਾਣਾ ਆ, ਤਾਂ ਜੋ ਤੁਹਾਡੇ ਹੱਕ ਦੇ ਵਿੱਚ ਜੱਜ ਜਿਹੜਾ ਉਹ ਉਲਰੇ ਤੇ ਤੁਹਾਨੂੰ ਜਿਹੜਾ ਉਹ ਇੱਥੇ ਰਹਿਣ ਦੀ ਜਿਹੜੀ ਉਹ ਅਸਾਈਲਮ ਗ੍ਰਾਂਟ ਜਿਹੜਾ ਉਹ ਕਰੇ। ਸੋ ਇਹ